ਮੁੰਡਿਆ ਪੁੱਤਰਾ ਵਧੀਆ ਇਦਾਂ ਲੈ ਕੇ ਆਇਆ ਕਰ। ਬਹੁਤ ਸਵਾਦ ਆ ਮੈਨੂੰ ਜ਼ਿਆਦਾ ਫੇਵਰਟ ਲੱਗੀ ਮੇਰੀ। ਇਹ ਵਧੀਆ ਮਹਿੰਦੀ ਲੈ ਕੇ ਆਇਆ। ਮੇਰੀ ਚਾਚਾ ਜਿੰਦਾਬਾਦ ਆਪਣਾ। ਬਾਬਾ ਹੁਣ ਆਪਾਂ ਹੁਣ ਖਾਣ ਦਾ ਲੱਪੇ ਆ, ਹੁਣ ਕੋਈ ਬਾਤ ਤਾਂ ਸੁਣਾ ਦੇ। ਅੱਛਾ ਵੀ ਕਿਹੜੀ ਸੁਣਨੀ ਆ? ਮੈਂ ਕਹਿੰਦਾ ਅੱਜ ਗਿੱਦੜ ਦੇ ਸਹਿ ਵਾਲੀ ਹੋ ਜਾਵੇ ਨਾ ਕਿਤੇ। ਗਿੱਦੜ ਦੇ ਸਿਆ ਇਹ ਚਾਚਾ ਊਂਟ ਤੇ ਗਿੱਦੜ ਵਾਲੀ ਸੁਣਾ। ਇਹ ਹਰੇਕ ਵਾਰੀ ਤੂੰ ਇਹਦੀ ਮੰਨਦਾ। ਲੈ ਵੀ ਇਦਾਂ ਕਰਦੇ ਆ, ਹਾਂਜੀ ਅੱਜ ਤੂੰ ਰਹਿਣ ਦੇ ਚਲੋ। ਵੇ ਤੇਰੀ ਬਾਤ ਸੁਣਾ ਦਿੰਦੇ ਆ, ਊਠ ਤੇ ਗਿੱਦੜ ਵਾਲੀ। ਆਹੋ ਜੇ ਟਾਈਮ ਬਚ ਗਿਆ ਫੇਰ ਜੀ ਸੁਣਾ ਦੇ। ਹਾਂ ਇਦਾਂ ਕਰ ਲੈਂਦੇ ਆ। ਏਦਾਂ ਕਰ ਲਓ। ਲੈ ਵੀ ਹੁਣੇ ਸੁਣਾ ਦਿੰਦੇ, ਮੈਨੂੰ ਚਾਹ ਦਾ ਘੁੱਟ ਪੀ ਲੈਣ ਦੇ। ਚਾਚਾ ਸਵਾਦ ਤਾਂ ਚਾਹ ਵੀ ਬੜੀ ਹੈ ਕਿ ਚਾਚੀ ਨੂੰ ਚਾਚੀ ਨੇ ਬਣਾਈ। ਲੈ ਵੀ ਪੁੱਤਰੋ ਹੁਣ ਹਾਂਜੀ ਬਾਬਾ। ਬਹੁਤ ਚਿਰ ਹੋਇਆ ਸੁਣਾਈ ਨੂੰ ਇਹ। ਅੱਛਾ ਪਿੰਡ ਤੋਂ ਨਾ ਬਾਹਰ ਇੱਕ ਗਿੱਦੜ ਤਾਂ ਊਠ ਰਹਿੰਦੇ ਸੀ। ਅੱਛਾ ਊਠ ਨੇ ਸਾਰਾ ਦਿਨ ਫਲਾਈਆਂ ਦੇ ਪੱਤੇ ਖਾਈ ਜਾਣੇ, ਹਨਾ, ਫਿਕਰਾਂ ਦੇ ਪੱਤੇ ਖਾਈ ਜਾਣੇ, ਵਿਚਾਰੇ ਸੂਲਾ ਮੂੰਹ 'ਚ ਕੁਬੜੀਆਂ। ਗਿੱਦੜ ਨੇ ਉੱਥੇ ਰਹਿਣ ਖੂੰਦ ਖਾਈ ਜਾਣੀ, ਐਵੇਂ ਕੋਈ ਲਾਪਿਆ ਖਾਣ ਨੂੰ ਖਾ ਲਿਆ, ਕੋਈ ਉਧਰ ਗਿਆ ਉਧਰ ਖਾ ਲਿਆ। ਡਰਦੇ ਨੇ ਸਾਰੇ ਤੇ ਲੋਕ ਦੇ ਲੁਕੇ ਬੈਠੇ ਰਹਿਣਾ। ਬਾਹਰ ਦੇ ਨੇ ਕੁੱਤੇ ਹੁੰਦੇ ਸੀ, ਕੁੱਤੇ ਨੇ ਬਾੜ ਦੇਣਾ। ਇਧਰ ਊਠ ਲੋਕਾਂ ਤੋਂ ਡਰਦਾ ਸੀ, ਐਵੇਂ ਕਿ ਜੇ ਖੇਤ 'ਚ ਵੜ ਜਾਂਦਾ ਸੀ ਨਾ, ਅਗਲਾ ਲਾਠੀਆਂ ਲੈ ਕੇ ਕੁੱਟਦਾ ਸੀ ਉਹਨੂੰ। ਅੱਛਾ ਤੇ ਦੋਨਾਂ ਦੀ ਯਾਰੀ ਲੱਗ ਗਈ, ਦੋਨੋਂ ਪੱਗ ਵੱਟ ਭਰਾ ਬਣ ਗਏ ਊਠ ਤੇ ਗਿੱਦੜ। ਗਿੱਦੜ ਕਹਿੰਦਾ ਦੇਖ ਭਾਈ ਉਠਾ, ਜੇ ਆਪਾਂ ਦੋਸਤ ਬਣ ਜਾਈਏ ਨਾ, ਕਹਿੰਦਾ ਮੈਨੂੰ ਕੁੱਤਿਆਂ ਦਾ ਡਰ ਰਹਿੰਦਾ, ਕਹਿੰਦਾ ਮੈਂ ਤੇਰੇ ਕਨੇਡੀ ਚੜ ਜਾਇਆ ਕਰਨਾ, ਬਾਕੀ ਕਹਿੰਦਾ ਤੂੰ ਖਾਈ ਪੱਠੇ, ਮੈਂ ਉੱਤੋਂ ਬੈਠਾ ਦੂਰ ਤੱਕ ਨਿਗਾਹ ਰੱਖਿਆ ਕਰੂ। ਤੇ ਜਦੋਂ ਕੋਈ ਖੇਤ ਦਾ ਮਾਲਕ ਆਇਆ ਲਾਠੀ ਲੈ ਕੇ ਨਾ, ਮੈਂ ਦੱਸ ਦਿਆ ਕਰਨਾ, ਕਹਿੰਦਾ ਆਪਾਂ ਦੌੜ ਜਾਇਆ ਕਰਨਾ। ਕੀ ਗੱਲ ਆ? ਹੈ ਇਹ ਸਹੀ ਹੈ। ਤਾਂ ਦੋਨਾਂ ਦੀ ਜੀ ਯਾਰੀ ਲੱਗ ਗਈ, ਦੋਨੋਂ ਪੱਗ ਵੱਟ ਭਰਾ ਬਣ ਗਏ। ਹਾਂ ਸਮਾਂ ਲੰਘਦਾ ਗਿਆ, ਇਧਰ ਆਰਾਮ ਨਾਲ ਕਰੀ ਗਏ, ਸੋਹਣੇ ਲੰਘਦੇ ਗਏ। ਹੁਣ ਕਿੱਕਰਾਂ ਦੇ ਓਨੇ ਕੀ ਪੱਤੇ ਹੁੰਦੇ, ਫਲਾਈਆਂ ਨੂੰ ਵੀ ਓਨੇ ਕੀ ਹੁੰਦੇ ਆ ਨਾ। ਤੇ ਕਈ ਵਾਰ ਉੱਥੇ ਇਦਾਂ ਦੀ ਵਿਆਹ ਦੀ ਨਾ ਚਟਾਲਾ ਖਾਣ ਨੂੰ ਮਿਲਦਾ ਨਾ ਕੋਈ ਹੋਰ। ਕੀ ਹੋਇਆ ਉੱਥੇ ਗੁਆਂਢੀਆਂ ਨੇ ਨਾ ਵਾੜਾ ਲਾਤਾ। ਵਾੜਾ ਪਤਾ ਕੀ ਹੁੰਦਾ? ਬਾੜਾ ਖਰਬੂਜੇ ਤੇ ਹਦਵਾਣੀ ਜਦੋਂ ਬੀਜਦੇ ਹੁੰਦੇ ਸੀ ਨਾ, ਉਹਨੂੰ ਕਹਿੰਦੇ ਸੀ ਆਪਣੇ ਇਲਾਕੇ 'ਚ ਵਾੜਾ। ਅੱਛਾ ਵੀ ਖਰਬੂਜਿਆਂ ਦਾ ਵਾੜਾ ਲਾਤਾ। ਹਾਂ ਅੱਛਾ ਹੁਣ ਤਾਂ ਵੈਸੇ ਮਤਲਬ ਹਰੇਕ ਚੀਜ਼ ਤੇ ਹੀ ਲੱਗ ਜਾਂਦਾ ਹੁੰਦਾ। ਆਹੋ ਲੱਗ ਜਾਂਦਾ। ਹਾਂ ਤੇ ਬਹੁਤ ਖਰਬੂਜੇ ਤੇ ਹਦਵਾਣੇ ਲਾਤੇ। ਹੁਣ ਜਦੋਂ ਪੱਕ ਗਏ ਨਾ ਤੇ ਗਿੱਦੜ ਨੂੰ ਸਮੈਲ ਆਏ, ਕਹਿੰਦਾ ਬੜੇ ਭਾਈ, ਕਹਿੰਦਾ ਸਾਰਾ ਦਿਨ ਕਹਿੰਦਾ ਮੈਂ ਨਿੱਕੇ ਚੂਹੇ ਮੁੱਠੇ ਜਿਹਾ ਖਾਂਦਾ ਰਹਿੰਦਾ, ਨਾ ਕੋਈ ਸਵਾਦ ਨਾ ਕੋਈ ਵਾਸਤਾ। ਤੂੰ ਸਾਰਾ ਦਿਨ ਕਹਿੰਦਾ ਸੂੜਾ ਦਾ ਮੂੰਹ ਪੜਵਾਈ ਜਾਂਦਾ ਬਿਨਾਂ ਕਿਸੇ ਗੱਲ ਤੇ, ਇੰਨੇ ਫਲਾਈ ਦੇ ਪੱਤੇ ਕੀ ਬਣਦਾ ਤੇਰਾ? ਕਹਿੰਦਾ ਗੁਆਂਢੀਆਂ ਨੇ ਬਾੜਾ ਲਾਇਆ, ਕਹਿੰਦਾ ਮੈਂ ਜਾ ਕੇ ਦੇਖ ਕੇ ਆਉਣਾ। ਅੱਛਾ ਵੀ ਜੇ ਪੱਕੇ ਹੋਏ ਨਾ ਤਾਂ ਆਪਾਂ ਰਾਤ ਨੂੰ ਉੱਥੇ ਜਾਣਾ। ਪਲਾਨ ਬਣ ਗਿਆ। ਹਾਂ ਨਾ ਠੀਕ ਉੱਠ ਕਹਿੰਦਾ ਵੀ ਠੀਕ ਆ, ਕਹਿੰਦਾ ਵੇ ਹਾਂ ਕਹਿੰਦਾ ਚੱਲਾਂਗੇ ਆਪਾਂ ਦੋਏ ਭਰਾ। ਗਿੱਦੜ ਜਾਂਦਾ ਰਾਤ ਨੂੰ, ਇੱਕ ਦੋ ਨੂੰ ਖਾ ਵੀ ਲਈਆਂ ਛੋਟੀ ਛੋਟੀਆਂ ਖਰਬੂਜੀਆਂ ਜੀਆਂ, ਖਾ ਕੇ ਆ ਕੇ ਰਾਤ ਨੂੰ ਕਹਿੰਦਾ ਵੀ ਬੜੇ ਭਾਈ, ਕਹਿੰਦਾ ਨਜ਼ਾਰਾ ਹੀ ਆ, ਕਹਿੰਦਾ ਉੱਥੇ ਨਹੀਂ ਸਵਾਦ ਜੰਨਤ ਹੀ ਆ। ਕਹਿੰਦਾ ਕਿਤੇ ਖਰਬੂਜੇ ਮੈਂ ਕਾਂ ਛੱਡਦੇ, ਕਿਤੇ ਵੱਡੇ ਕਹਿੰਦਾ ਹਦਵਾਣੇ। ਸਾਲਾ ਕਹਿੰਦਾ ਮੇਰਾ ਦਿਲ ਨਾ ਕਰੇ ਉੱਥੋਂ ਆਉਣ ਨੂੰ। ਉਹ ਕਹਿੰਦਾ ਚੱਲ ਵੀ ਚੱਲੀਏ ਹੁਣ, ਕਹਿੰਦਾ ਨਹੀਂ ਹੁਣ ਰਹਿਣ ਦੇ, ਕਹਿੰਦਾ ਆਪਾਂ ਕੱਲ ਨੂੰ ਚੱਲਾਂਗੇ। ਉਹ ਢਿੱਡ ਚੋਂ ਭਰਾਇਆ ਸੀ ਆਪਣਾ, ਆਹੋ ਕਹਿੰਦਾ ਆਪਾਂ ਕੱਲ ਨੂੰ ਚੱਲਾਂਗੇ। ਕਹਿੰਦਾ ਆਪਾਂ ਰਾਖਿਆ ਕਿ ਦੇਖਣਾ ਵੀ ਰਾਖੇ ਕਦੋਂ ਘਰ ਨੂੰ ਜਾਂਦੇ ਆ। ਜਦੋਂ ਚੱਲ ਗਏ ਜਾਂ ਸੌਂ ਗਏ, ਕਹਿੰਦਾ ਆਪਾਂ ਜਾ ਵੜਨਾ ਨਾਲੇ ਅਟੈਕ ਹੈ। ਉਹ ਹੋਇਆ ਕਿ ਦੂਜੀ ਰਾਤ ਆਈ, ਗਿੱਦੜ ਤੇ ਊਠ ਦੋਏ ਭਰਾ ਚੱਲ ਗਏ ਵਾੜੇ 'ਚ। ਹੁਣ ਇੱਕ ਪਾਸਾ ਸੀ ਨੀਵਾਂ, ਇੱਕ ਪਾਸੇ ਜਿੱਧਰੋਂ ਗਿਆ ਸੀ ਪਾਸਾ ਸੀ ਉੱਚਾ, ਥੋੜੀ ਜ਼ਮੀਨ ਰੇਤਲੀ ਸੀ, ਥੋੜਾ ਜਿਹਾ ਸੀ ਰੇਤੇ ਦਾ। ਪਾਲੇ ਭਾਈ ਚੱਲ ਗਿਆ, ਖਰਬੂਜੇ ਤਾਂ ਦਬਾਣੇ ਉੱਤੇ ਲੱਗੇ ਹੋਏ। ਹੁਣ ਗਿੱਦੜ ਗਿਆ, ਉਹਦਾ ਟਾਵਾ ਇਹਦਾ ਪੱਕਾ ਦੇ ਕੇ ਚੂਏ ਖਾਵੇ। ਵਾਹ ਬਈ ਵਾਹ, ਵਾਹ ਬਈ ਭਾਈ, ਬੜੇ ਭਾਈ, ਨਜ਼ਾਰਾ ਆ ਗਿਆ। ਰਾਖੇ ਲਾ ਕੇ ਸੁੱਤੇ ਪਿਆ ਸੀ ਦੂਰ ਜਾ ਕੇ ਮਾੜਾ ਜਿਹਾ। ਤੇ ਊਠ ਦਾ ਹੁਣ ਕੀ ਬਣਨਾ ਸੀ ਨਿੱਕੀਆਂ ਖਰਬੂਜੀਆਂ ਦੇ ਨਾਲ? ਉਹ ਤਾਂ ਇੱਕ ਪਾਸੋਂ ਧਰ ਲਿਆ, ਵਿੱਚੇ ਖਰਬੂਜੇ ਵਿੱਚੇ ਹਦਵਾਣੇ, ਵਿੱਚੇ ਹੀ ਵੇਲਾ ਲਾਪਿਆ ਖਾਣ। ਉਹ ਖਾਂਦੇ ਹੁਣ ਗਿੱਦੜ ਕਿੱਡਾ ਕੁ ਵੱਡਾ ਸੀ, ਹੁਣ 2-4 ਖਰਬੂਜੇ ਖਾਧੇ, ਉਹਦਾ ਢਿੱਡ ਭਰ ਗਿਆ। ਕਹਿੰਦਾ ਬੜੇ ਭਾਈ ਗੱਲ ਸੁਣ ਮੇਰੀ। ਉਹ ਕਹਿੰਦਾ ਉਹ ਕੀ ਹੋਇਆ? ਕਹਿੰਦਾ ਮੈਨੂੰ ਤਾਂ ਉਹਾਂ ਆਉਂਦੀ ਆ। ਅੱਛਾ ਹੁਣ ਮੈਂ ਪੁੱਛੂਗੀ ਉਹਾਂ ਕੀ ਹੁੰਦੀ? ਕੀ ਹੋਈ? ਉਹਾਂ ਇੱਕ ਸਲੇਂਗ ਜਿਹਾ ਆ। ਅੱਛਾ ਤੇ ਜਦੋਂ ਗਿੱਦੜ ਰੱਜ ਨੂੰ ਜਾਂਦੇ ਆ,
ਉਹ ਚੀਕਾਂ ਜਿਹੇ ਮਾਰ ਦਿੰਦੇ ਕਿ ਆਪਾਂ ਕੁੱਤੇ ਰੋਂਦੇ ਆ ਹਾਂ ਉਹ ਕਰਦੇ ਹੁੰਦੇ ਆ ਮਤਲਬ ਲੱਗਿਆ ਆਵਾਸੀ ਹੁੰਦੀ ਹੈ ਨਾ ਨਾ ਕਹਿੰਦਾ ਉਹ ਕਰਨੀ ਮੈਂ ਉਹ ਕਹਿੰਦਾ ਗੱਲ ਸੁਣੋ ਕੰਜਰਾ ਵੀ ਤੂੰ ਤਾਂ ਨੱਚ ਗਿਆ ਮੇਰੇ ਤਾਂ ਬਣਿਆ ਕੁਛ ਨਹੀਂ ਵੀ ਐਡੀ ਦੂਰੋਂ ਚੱਲ ਕੇ ਆਏ ਆ ਇੰਨਾ ਕਦਰਾ ਵੀ ਮੁੱਲ ਲਿਆ ਹੁਣ ਮੈਨੂੰ ਖਾ ਲੈਣ ਦੇ ਥੋੜਾ ਜਿਹਾ ਕਿਤੇ ਚੰਗਾ 2 ਮਿੰਟ ਫੇਰ ਲੰਘੇ ਉਹ ਥੋੜੇ ਹੋਰ ਕਹਿੰਦਾ ਨਹੀਂ ਬੜੇ ਭਾਈ ਮੇਰੀ ਤਾਂ ਬੱਸ ਹੋਈ ਜਾਂਦੀ ਆ ਉਹ ਕਹਿੰਦਾ ਕੰਜਰਾ ਚੁੱਪ ਕਰ ਜਾ 2 ਮਿੰਟ ਚੁੱਪ ਕਰ ਜਾ ਯਾਰ ਮੈਨੂੰ ਕਹਿੰਦਾ ਰੱਜ ਲੈਣ ਦੇ ਮਾੜਾ ਜਿਹਾ ਹਜੇ ਅੱਧਾ ਵੀ ਨਹੀਂ ਭਰਿਆ ਉਹ ਫੇਰ ਚੁੱਪ ਕਰ ਗਿਆ ਉਹ ਫੇਰ ਖਾਣ ਲੱਗ ਪਿਆ ਅਖੀਰ ਦੇ ਵਿੱਚ ਲੱਗ ਪਿਆ ਚੀਕਾਂ ਮਾਰ ਕੇ ਦਰ ਕਹਿੰਦਾ ਬੜੇ ਭਾਈ ਮੇਰੀ ਬੱਸ ਲੱਗ ਪਿਆ ਊ ਕਰ ਹਣ ਜਦੋਂ ਉਹਨੂੰ ਕੀਤੀ ਰੱਖੇ ਜਾਗ ਪਏ ਉਹ ਡਾਂਗਾ ਜਾ ਕੇ ਆ ਗਏ ਉਹ ਕਿਹੜਾ ਬਾੜੇ ਵਿੱਚ ਹੁਣ ਗਿੱਦੜ ਜਿਹੜਾ ਸੀ ਹੁਣ ਤਾਂ ਮਾਰੀ ਝਾੜ ਪਟੂਕੀ ਮਾਰੀ ਤਾਂ ਹੋ ਗਿਆ ਉਹ ਰਾਤ ਨਹੀਂ ਆਇਆ ਹੁਣ ਊੜ ਵਿਚਾਰਾ ਉੱਠਣ ਲੱਗਾ ਜਾਨੂੰ ਪਿੱਛੇ ਉਹ ਆ ਗਿਆ ਡੇ ਡਾਂਗ ਤੇ ਡਾਂਗ ਊੜ ਦੇ ਵਿਚਾਰਿਆਂ ਨੇ ਹੱਡ ਗੋਡੇ ਸੇਕ ਸੱਟੇ ਉੱਠੋ ਧੋਵੇ ਨਾ ਉਹ ਤੋਂ ਡਾਂਗਾ ਪਈ ਜਾਣ ਕਰਦਾ ਮਾੜਾ ਉੱਠਿਆ ਮੋਹਰੇ ਤੋੜਾ ਰੇਤਾ ਦਾ ਉਹ ਤੇ ਚੜਨਾ ਹੋਵੇ ਮੈਂ ਊੜਦੀ ਇੰਨੀ ਝੱਬ ਕੀਤੀ ਮਰਨਾ ਕਾ ਕਰ ਦਿੱਤਾ ਕਿਸੇ ਨਾ ਕਿਸੇ ਤਰ੍ਹਾਂ ਵਿਚਾਰਾ ਜਾਨ ਬਚਾ ਕੇ ਨਾ ਉੱਥੋਂ ਨਿਕਲਿਆ ਅੱਛਾ ਜਾ ਕੇ ਚੱਲ ਗਿਆ ਉੱਥੇ ਬੁਰਾ ਉਹਦਾ ਹਾਲ ਨਮੋਛੀ ਜੀ ਦੇ ਮੂੰਹ ਦੇ ਉੱਤੇ ਗਿੱਦੜ ਆ ਗਿਆ ਬੜੇ ਭਾਈ ਤੈਨੂੰ ਮੈਂ ਕਿੰਨਾ ਗਿਆ ਫਿਰ ਆਪੇ ਚਲਾ ਗਿਆ ਤੈਨੂੰ ਮੈਂ ਕਿੰਨਾ ਗਿਆ ਤੂੰ ਸੌਂਦਾ ਕਿਸੇ ਕੰਜਰ ਦੀ ਗੱਲ ਮੈਂ ਤੇਰਾ ਛੋਟਾ ਭਰਾ ਤੇ ਜਾਨ ਦੇ ਦੂੰ ਪਰ ਤੂੰ ਮੇਰੀ ਗੱਲ ਤਾਂ ਸੁਣਦਾ ਤੂੰ ਤਾਂ ਬਸ ਆਪਣੀ ਮਾਸੀ ਚ ਮੈਨੂੰ ਅੱਗੇ ਵੀ ਪਤਾ ਮੈਨੂੰ ਦੱਸਿਆ ਹੀ ਤੇਰਾ ਸੁਭਾੜ ਪਾਣਾ ਕਹਿੰਦਾ ਤੂੰ ਨਹੀਂ ਕਹਿੰਦਾ ਹਿੱਲਿਆ ਹਿੱਲ ਜਾਂਦਾ ਕੀ ਵਿਗੜ ਜਾਂਦਾ ਆਪਾਂ ਕੱਲ ਨੂੰ ਫੇਰ ਚੱਲ ਜਾਣਾ ਸੀ ਗੱਲ ਉਹ ਵਿਚਾਰਾ ਦੇਖੀ ਜਾਵੇ ਵੀ ਹੁਣ ਮੈਨੂੰ ਕੀ ਕਹਾਂ ਕੰਜਰ ਬੋਲ ਮੇਰੇ ਤੋਂ ਨਹੀਂ ਹੁੰਦਾ ਹੋਰ ਮੇਰੇ ਤੋਂ ਨਹੀਂ ਹੁੰਦਾ ਛੱਤਰ ਪਵਾ ਕੇ ਚਰਾ ਕੇ ਬਣਿਆ ਫਿਰਦਾ ਵਿਚਾਰਾ ਨਿੰਮੂ ਚੋਣੇ ਉੜਿਆ ਬਹਿ ਗਿਆ ਚੁੱਪ ਕਰਕੇ ਹੁਣ ਗਿੱਦੜ ਨੇ ਬਾਹਰ ਜਾਣਾ ਖਾ ਪੀ ਲੈਣਾ ਉੜ ਕੇ ਵਿਚਾਰੇ ਗੋਠ ਵੀ ਨਾ ਹੋਵੇ ਨਾ ਬਾਹਰ ਜਾ ਹੋਵੇ ਔਖੇ ਸੌਖੇ ਦਿਨ ਜਾਂ ਲੰਘੇ ਉਧਰੋਂ ਮਾੜੀ ਜੀ ਬਰਸਾਤ ਪਈ ਘਾਹ ਖੂ ਹਰਾ ਹੋਇਆ ਫਿਰ ਊਠ ਨੇ ਖਾਣਾ ਸ਼ੁਰੂ ਕੀਤਾ ਖਾ ਖੂ ਕੇ ਨਾ ਜਦੋਂ ਫਿਰ ਮੜਾ ਤਗੜਾ ਹੋ ਗਿਆ ਤੁਰ ਫਿਰ ਲੱਗ ਪਿਆ ਵਧੀਆ ਹੋ ਗਿਆ ਫਿਰ ਗਿੱਦੜ ਫਿਰ ਬੜੇ ਭਾਈ ਇੱਧਰ ਨੂੰ ਚੱਲੀਏ ਬੜੇ ਭਾਈ ਆਉਣ ਨੂੰ ਚੱਲੀਏ ਕਰਦਾ ਰਿਹਾ ਵਿਚਾਰਾ ਉਹ ਕਰਦਾ ਰਿਹਾ ਫਿਰ ਇੱਕ ਦਿਨ ਬਾਹਰ ਲੱਗਾ ਦੁਸਹਿਰਾ ਊਠ ਕਹਿੰਦਾ ਓਏ ਗਿੱਦੜਾ ਚੱਲ ਕਹਿੰਦਾ ਲੋਕੀ ਦੁਸਹਿਰਾ ਦੇਖਣ ਜਾਂਦੇ ਆ ਆਪਾਂ ਵੀ ਚੱਲੀਏ ਆਹੋ ਗਿੱਦੜ ਕਹਿੰਦਾ ਬੜੇ ਭਾਈ ਤੂੰ ਤਾਂ ਕਹਿੰਦਾ ਠੀਕ ਆ ਵੱਡੀਆਂ ਤੇਰੀਆਂ ਲੱਤਾਂ ਤੈਨੂੰ ਕਿਸੇ ਨੇ ਕੀ ਕਹਿਣਾ ਕਹਿੰਦਾ ਮੈਂ ਗਿੱਦੜਿਆ ਰਾਹ ਚ 20 ਅੱਡਾ ਏਰੀਆ ਉੱਥੇ ਕੁੱਤੇ ਤੁਰੇ ਫਿਰਦੇ ਆ ਮੈਨੂੰ ਪਾੜ ਸਿੱਟ ਲਗੇ ਉਹ ਕੰਜਰਾ ਕਹਿੰਦਾ ਤੂੰ ਮੇਰੀ ਢੂਈ ਤੇ ਬਹਿ ਜੀ ਕਹਿੰਦਾ ਲੋਕੀ ਦੇਖਣਗੇ ਵੀ ਗਿੱਦੜ ਨਹੀਂ ਗਿੱਦੜ ਬਾਦਸ਼ਾਹ ਜਾ ਰਿਹਾ ਕੋਈ ਹੈ ਕਿਤੇ ਕਹਿੰਦਾ ਬੜੇ ਭਾਈ ਆਹ ਗੱਲ ਤੇਰੀ ਕਹਿੰਦਾ ਸਹੀ ਆ ਆ ਦਿਲ ਨੂੰ ਛੂਹੀ ਕਹਿੰਦਾ ਊਠ ਬੈਠਾ ਕਿਤੇ ਪਟੂਕੀ ਮਾਰੀ ਉੱਤੇ ਬਹਿ ਗਿਆ ਜਾ ਕੇ ਐਨਕਾਂ ਲਾ ਕੇ ਹੈ ਤੇ ਊਠ ਤੁਰਿਆ ਜਾਂਦਾ ਲੋਕੀ ਖੜੇ ਹੋ ਦੇਖੋ ਆ ਗਈ ਆ ਊਠ ਜਾਂਦਾ ਉੱਪਰ ਸਾ ਗਿੱਦੜ ਬੈਠਾ ਹੈ ਜਦੋਂ ਕੋਲ ਦੀ ਨੰਗਰ ਹੱਡਾ ਏਰੀਆ ਆਈਆਂ ਕੋਲ ਦੀ ਉੱਥੇ ਕੁੱਤੇ ਭੌਂਕਣ ਚੜਨ ਕਿਤੇ ਉੱਤੇ ਸਾਰਾ ਉੱਤੇ ਬੜੇ ਦੰਦ ਚੜਾਵੇ ਉਹਨਾਂ ਨੂੰ ਆ ਜਾਓ ਦੇਖ ਲਓ ਅੱਜ ਮੇਰਾ ਬੜਾ ਭਾਈ ਮਸਲ ਦੂ ਤੁਹਾਨੂੰ ਆ ਕੇ ਦੇਖੋ ਤਾਂ ਸਹੀ ਉਹ ਬੜੇ ਭਾਈ ਜਿੰਦਾ ਰਹੇ ਬੜੇ ਭਾਈ ਤੇਰੀਆਂ ਕੀ ਰੀਸਾਂ ਕਰਦੇ ਉਹ ਕਹਿੰਦਾ ਬੜੇ ਭਾਈ ਆਪਾਂ ਮੇਲੇ ਤੇ ਜਾ ਕੇ ਕਰਨਾ ਕੀ ਆ ਗਿੱਦੜ ਕਹਿੰਦਾ ਉਹ ਕਹਿੰਦਾ ਦੇਖੋ ਊਠ ਕਹਿੰਦਾ ਨੂੰ ਗਿੱਦੜਾ ਮੈਂ ਸੁਣਿਆ ਉੱਥੇ ਕਹਿੰਦਾ ਬਹੁਤ ਸਾਰੇ ਲੋਕੀ ਲੱਡੂ ਜਲੇਬੀਆਂ ਕਚਾਲੂ ਖਾਂਦੇ ਆ ਹੈ ਕਹਿੰਦਾ ਡੂਨੇ ਚ ਪਾ ਕੇ ਦਿੰਦੇ ਆ ਕਹਿੰਦਾ ਜੋ ਖਾਣ ਤੋਂ ਬਾਅਦ ਡੂਨੇ ਚ ਬਥੇਰਾ ਕੁਝ ਰਹਿ ਜਾਂਦਾ ਅੱਛਾ ਤੂੰ ਕਹਿੰਦਾ ਉਹ ਖਾਈ ਜਾਈ ਮੈਂ ਕਹਿੰਦਾ ਖਾਲੀ ਡੂਨੇ ਖਾ ਲੈਣੇ ਆ ਆਪਣਾ ਦੋਨਾਂ ਦਾ ਪੇਟ ਭਰਾਂਗੇ ਆਰਾਮ ਨਾਲ ਮੈਨੂੰ ਸੈੱਟ ਹੋ ਗਿਆ ਚੱਲ ਮੈਂ ਕਹਿੰਦਾ ਤੁਰਿਆ ਚੱਲ ਫੇਰ ਤੁਰ ਪਿਆ ਕੁੱਤੇ ਰਾਜ ਭੌਂਕਦੇ ਰਹੇ ਸ਼ਹਿਰ ਪਹੁੰਚ ਗਿਆ ਜੀ ਉਹੀ ਗੱਲ ਹੋਈ ਬੜੇ ਹਜ਼ਾਰਾਂ ਦੇ ਹਿਸਾਬ ਨਾਲ ਲੋਕੀ ਉੱਥੇ ਬੈਠੇ ਤਾਂ ਕੀ ਕਰਦਾ ਗਿੱਦੜ ਤੋਂ ਉਤਰਦਾ ਡੂਨਾ ਦੇਦਾ ਤਾਂ ਚੱਕ ਕੇ ਊਠ ਦੇ ਉੱਪਰ ਚੜ ਜਾਂਦਾ ਆਰਾਮ ਦੇ ਨਾਲ ਨਾ ਵਿੱਚੋਂ ਖਾ ਕੇ ਊਠ ਨੂੰ ਫੜਾਉਂਦਾ ਡੂਨਾ ਠੀਕ ਆ ਊਠ ਖਾ ਲੈਂਦਾ ਕਦੀ ਊਠ ਥੱਲੇ ਡੂਨਾ ਚੱਕਦਾ ਉਹਨੂੰ ਫੜਾਉਂਦਾ ਉਹ ਚੱਟ ਕੇ ਉਹਨੂੰ ਫੜਾਉਂਦਾ ਕਰਦੇ ਕਰਾਉਂਦੇ ਜੀ ਨਾਲੇ ਨੂੰ ਦੁਸਹਿਰਾ ਦੇਖ ਲਿਆ ਤੇ ਨਾਲੇ ਦੋਨੋਂ ਰੱਜ ਗਏ ਕਹਿੰਦਾ ਕਿੱਦਾਂ ਛੋਟੇ ਭਾਈ ਚੱਲੀਏ ਆਪਾਂ ਕਹਿੰਦਾ ਭਾਜੀ ਚੱਲ ਕਹਿੰਦਾ ਹੁਣ ਤਾਂ ਕਹਿੰਦਾ ਲੇੜੀਆਂ ਹੋ ਗਈਆਂ ਦੋਨੋਂ ਜਾਣੇ ਪਿੰਡ ਨੂੰ ਤੁਰ ਪਏ
ਜਦੋਂ ਦੁਸਹਿਰਾ ਜੋ ਕਿ ਦੇਖ ਕੇ ਨਾ ਸ਼ਹਿਰ ਤੋਂ ਬਾਹਰ ਨਿਕਲੇ ਤਾਂ ਸਾਈਡ ਤੇ ਸੀਗੀ ਹੱਡਾ ਰੂੜੀ ਜੀ, ਉੱਥੇ ਕੁੱਤੇ ਭੌਂਕਣ ਲੱਗ ਪਿਆ ਉਹਨੂੰ ਦੇਖ ਕੇ। ਤਾਂ ਊਠ ਕਹਿੰਦਾ ਉਹ ਛੋਟੇ ਭਾਈ, ਕਹਿੰਦਾ ਕੀ? ਕਹਿੰਦਾ ਯਾਰ ਮੈਨੂੰ ਤਾਂ ਲੇਟਣੀ ਆਉਂਦੀ ਆ। ਉਹਨੂੰ ਹੁਣ ਲੇਟਣੀ ਪੁੱਛਿਆ ਕੀ? ਊਠ ਖਾ ਕੇ ਲੇਟਦੇ ਹੁੰਦੇ ਆ। ਪਛਾਣ ਦੇ ਲਈ। ਆਹੋ। ਅੱਛਾ। ਕਹਿੰਦਾ ਯਾਰ ਮੈਨੂੰ ਤਾਂ ਲੇਟਣੀ ਆਉਂਦੀ ਆ। ਕਿ ਜਦੋਂ ਨਾ ਭਰਾਵਾ ਕਿੱਦਾਂ ਬੜੇ ਭਾਈ ਇਹ ਕੰਮ ਨਾ ਕਰੀ ਜਾਂਦਾ। ਹੁਣ ਇਦਾਂ ਕਰ 4-5 ਕਿਲੋਮੀਟਰ ਚੱਲ ਜਾ, ਉੱਥੇ ਜਿੰਨਾ ਮਰਜ਼ੀ ਲੇਟ ਲਈ। ਲੇਟੀ ਜਾਈ। ਉਹ 2-4 ਕਦਮ ਤੁਰਿਆ, ਕਹਿੰਦਾ ਨਹੀਂ ਯਾਰ ਮੈਨੂੰ ਤਾਂ ਮੇਰੇ ਤੋਂ ਬਵਾਹ ਵੀ ਮੈਨੂੰ ਤਾਂ ਲੇਟਣਾ ਹੀ ਪੈਣਾ। ਉਹ ਨਾ 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 ਰੱਬ ਦੇ ਵਾਸਤੇ ਚੱਲ ਅੱਗੇ ਥੋੜਾ ਜਿਹਾ। ਉਹ ਕਹਿੰਦਾ ਰਿਹਾ, ਊਠ ਆਰਾਮ ਨਾਲ ਬਹਿ ਗਿਆ। ਜਦੋਂ ਊਠ ਥੱਲੇ ਬੈਠਾ, ਗਿੱਦੜ ਨੂੰ ਪਤਾ ਲੱਗ ਗਿਆ। ਅੱਛਾ ਚਾਹੇ ਕੁੱਤੇ ਆ ਗਏ, ਛਾਲ ਮਾਰੀ ਤੇ ਗਿੱਦੜ ਦੌੜ ਪਿਆ। ਅੱਛਾ ਹੁਣ ਇੰਨੇ ਸਾਰੇ ਕੁੱਤੇ ਮਗਰ ਲੱਗੇ, ਛੱਡਦੇ ਉਹਨੂੰ। ਉਹਨਾਂ ਜਾ ਕੇ ਗਿੱਦੜ ਫੜ ਕੇ ਢਾ ਲਿਆ। ਅੱਛਾ ਢਾ ਕੇ ਤੇ ਪਾੜ ਕੇ ਨੂੰ ਮਾਰ ਦਿੱਤਾ। ਉਹ ਉੱਠਿਆ ਆਰਾਮ ਨਾਲ, ਆਪਣੀ ਸਕਿਨ ਦੀ ਝਾੜੀ, ਘਰ ਨੂੰ ਆ ਗਿਆ। ਕਹਿੰਦਾ ਸਾਲਿਆ ਕੁੱਤਿਆਂ ਦਾ, ਜਿਹੜੇ ਤੇਰੇ ਵਰਗੇ ਹੁੰਦੇ ਨਾ, ਕਹਿੰਦਾ ਧਰੋਈ, ਉਹਦਾ ਇਹ ਹਾਲ ਹੁੰਦਾ। ਆਰਾਮ ਨਾਲ ਜਾ ਕੇ ਉੱਠ ਬਹਿ ਗਿਆ, ਕੱਲਾ ਆਰਾਮ ਨਾਲ ਜੰਗਲ ਦਾ ਰਾਜਾ ਬਣ ਗਿਆ ਉੱਥੇ ਦਾ, ਪਿੰਡਾਂ ਦਾ। ਤੇ ਗਿੱਦੜ ਮਰ ਗਿਆ। ਇਹਦੇ ਬਾਅਦ ਸੀ ਗਿੱਦੜ ਨੂੰ ਨਹੀਂ ਜਾਂਦੇ ਲੱਗੇ ਵੀ ਇਦਾਂ ਹੀ ਆ। ਜਦੋਂ ਤੁਸੀਂ ਕਿਸੇ ਨਾਲ ਯਾਰ ਮਾਰ ਕਰਦੇ ਆ, ਇਹਦੇ ਵਿੱਚ ਵੀ ਹੈਗੇ ਵੀ ਜੋ ਕਰੋਗੇ ਹਾਂ ਤੁਹਾਡਾ ਵੀ ਉਹੀ ਅਸਰ ਹੋਣਾ। ਉਹਨੂੰ ਯਾਰ ਮਾਰ ਕੀਤੀ ਸੀ, ਉਹਨੂੰ ਕੰਜਰ ਨੂੰ ਪੁੱਛਣ ਵਾਲਾ ਵੇ ਗਿੱਦੜ ਨੂੰ, ਉੱਥੇ ਦੌੜ ਕੇ ਬਾਹਰ ਚਲ ਜਾਂਦਾ, ਉੱਥੇ ਰੌਲਾ ਨਾ ਆਉਂਦਾ, ਊਠ ਵੀ ਯਾਰਾ ਬਚ ਜਾਂਦਾ। ਪਰ ਨਹੀਂ। ਸੋ ਇਹਦੇ ਵਿੱਚ ਇਹ ਆ ਸੀ ਪੁੱਤਰੋ, ਕਿ ਜ਼ਿੰਦਗੀ ਦੇ ਵਿੱਚ ਨਾ ਤੁਸੀਂ ਕਿਸੇ ਨੇ ਯਾਰੀ ਪਾਈ ਆ, ਪੱਗ ਬਟਾਈ ਆ, ਉਹਦਾ ਫਿਰ ਮੁੱਲ ਜ਼ਿੰਦਗੀ ਨਾਲ ਤਾਰੀ ਦਾ। ਪੂਰੀ ਨਵਾਓ ਫਿਰ। ਹਾਂ ਯਾਰ ਮਾਰਨੀ ਚਾਹੀਦੀ, ਹੁਸ਼ਿਆਰੀ ਨਹੀਂ, ਕਿਉਂਕਿ ਤੁਹਾਨੂੰ ਫਿਰ ਉਹਦਾ ਮੁੱਲ ਮੋੜਨਾ ਪੈ ਹੀ ਜਾਂਦਾ।